ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਯਾਰ ਮੈਨੂੰ ਸਹੀ ਦੱਸਿਆ ਜੇ, ਇਹ ਜਿਹੜਾ ਸਿਰ ਹੈ ਇਹ ਪੀੜ ਕਿਉਂ ਹੁੰਦਾ ਜਾਂ ਇਹ ਮੀਟਰ ਬੰਦੇ ਦਾ ਕਿਉਂ ਘੁੰਮਦਾ? ਚਲੋ ਫਿਲਹਾਲ ਮੀਟਰ ਰਹਿਣ ਦਿਓ, ਕਿਉਂਕਿ ਅੱਗੇ ਬਿਜਲੀ ਦੇ ਮੀਟਰਾਂ ਨੇ ਬੜਾ ਤੰਗ ਕੀਤਾ ਹੈ। ਸਿਰਫ ਇੰਨਾ ਦੱਸ ਦਿਓ ਕਿ ਸਿਰ ਪੀੜ ਕਿਉਂ ਹੁੰਦਾ? ਇਹਦੀਆਂ ਬਹੁਤ ਸਾਰੀ ਵਜੂਹਾਤ ਨੇ, ਇਹ ਮੈਨੂੰ ਨਹੀਂ ਪਤਾ ਕੀ ਵਜੂਹਾਤ ਨੇ, ਇਹ ਡਾਕਟਰ ਬਿਹਤਰ ਜਾਣਦੇ ਨੇ ਜਾਂ ਫਿਰ ਜਿਨ੍ਹਾਂ ਦੇ ਸਿਰ ਪੀੜ ਹੁੰਦਾ ਉਹ ਬਿਹਤਰ ਜਾਣਦੇ ਨੇ, ਕਿਉਂਕਿ ਹਰ ਬੰਦਾ ਆਪਣੀ ਥਾਂ ਡਾਕਟਰ ਹੁੰਦਾ। ਉਹਨੂੰ ਪਤਾ ਹੁੰਦਾ ਕਿ ਜਨਾਬ ਇਹ ਸਿਰ ਪੀੜ ਹੋ ਰਿਹਾ ਤੇ ਕਿਉਂ ਹੋ ਰਿਹਾ, ਇਹ ਸਿਰ ਪੀੜ ਨਹੀਂ ਹੋ ਰਿਹਾ ਤੇ ਕਿਉਂ ਹੋ ਰਿਹਾ। ਕੁਝ ਇਹੋ ਜਿਹਾ ਹੀ ਮਾਮਲਾ ਹੈ ਸਿਰ ਪੀੜ ਦਾ ਵੀ। ਹੋਇਆ ਇੰਜ ਕਿ ਗਲਤੀ ਦੇ ਨਾਲ ਮੈਂ ਟੀਵੀ ਖੋਲ੍ਹਿਆ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਟੀਵੀ ਖੋਲ੍ਹ ਦਿਓ, ਉਹਦੀ ਬਾਂ ਜਿਹੜੀ ਉਹ ਵੱਜਦੀ ਰਹੇਗੀ ਅਤੇ ਤੁਸੀਂ ਉਸ ਸ਼ੋਰ ਦੇ ਵਿੱਚ ਬੜੇ ਸਕੂਨ ਨਾਲ ਅੱਖਾਂ ਨੂਟ ਕੇ ਟਮਾਟਮ ਤਕੀਆ ਥੱਲੇ ਰੱਖੋ ਅਤੇ ਸੌ ਜਾਓ। ਉਹ ਕੱਲ੍ਹ ਯਾਰ ਮੈਨੂੰ ਨੀਂਦ ਨਹੀਂ ਆਈ। ਉਹ ਇਸ ਲਈ ਕਿ ਟੀਵੀ ਦੇ ਉੱਤੇ ਐਸੇ ਖੌਫਨਾਕ ਕਿਸਮ ਦੇ ਮੰਜ਼ਰ ਸਨ ਕਿ ਪੈਰ ਥਰਥੱਲੀ ਗਈ, ਕਿ ਨੀਂਦ ਉਹਨੇ ਆਪਣੇ ਆਪ ਹੀ ਮੇਰੀ ਉਡਾਤੀ। ਕਿ ਜਿੱਥੇ ਵੇਖੋ ਪਾਣੀ ਪਾਣੀ, ਕਿਤੇ ਮੱਖੀਆਂ ਉੱਡ ਰਹੀਆਂ ਨੇ, ਕਿਤੇ ਡੈਂਗੀ ਵਾਲੇ ਮੱਛਰ ਉੱਡ ਰਹੇ ਨੇ, ਕਿਤੇ ਉਹ ਮਾਸੂਮ ਬੱਚੇ ਨੇ ਜਿਹੜੇ ਕਿ ਹੈਰਾਨੀ ਔਰ ਪਰੇਸ਼ਾਨੀ ਦੇ ਨਾਲ ਵੇਖ ਰਹੇ ਨੇ ਕਿ ਇੰਨਾ ਪਾਣੀ ਕਿੱਥੋਂ ਆ ਗਿਆ ਅਤੇ ਕਿਉਂ ਆ ਗਿਆ, ਅਤੇ ਇਸ ਪਾਣੀ ਦੇ ਆਉਣ ਦੀ ਵਜ੍ਹਾ ਨਾਲ ਉਹਨਾਂ ਦੇ ਘਰ ਕਿਉਂ ਢਹਿ ਪਏ, ਅਤੇ ਇਸ ਪਾਣੀ ਦੀ ਵਜ੍ਹਾ ਦੇ ਨਾਲ ਉਹ ਸਵੇਰ ਦੇ ਕਿਉਂ ਭੁੱਖੇ ਨੇ ਜਾਂ ਕਈ ਦਿਨਾਂ ਦੇ ਕਿਉਂ ਭੁੱਖੇ ਨੇ। ਕਿਉਂਕਿ ਟੀਵੀ 'ਤੇ ਉਹ ਦਿਖਾਈ ਜਾ ਰਹੇ ਸਨ ਕਿ ਫਲਾਂ ਥਾਂ 'ਤੇ ਇੰਨੇ ਬੰਦੇ ਪਾਣੀ 'ਚ ਫਸੇ ਹੋਏ ਨੇ, ਫਲਾਂ ਥਾਂ 'ਤੇ ਇੰਨੇ ਬੰਦੇ ਸੈਲਾਬ ਭਰੂ ਇਸ ਦੁਨੀਆ ਤੋਂ ਗੁਜ਼ਰ ਗਏ ਨੇ, ਫੌਤ ਹੋ ਗਏ ਨੇ, ਜਾਂ ਫਲਾਂ ਥਾਂ 'ਤੇ ਇਹ ਸੈਲਾਬ ਭਰੂ ਜਿਹੜਾ ਕਿ ਸਾਡੀ ਤਾਰੀਖ ਦਾ ਬਦਤਰੀਨ ਜਿਹੜਾ ਸੈਲਾਬ ਹੈ, ਉਹ ਸੈਲਾਬ ਦੇ ਵਿੱਚ ਕਿੰਨੀਆਂ ਬਿਮਾਰੀਆਂ ਨੇ ਅਤੇ ਦਵਾਈਆਂ ਕੋਈ ਨਹੀਂ। ਹੁਣ ਮੈਨੂੰ ਇਸ ਪਰੇਸ਼ਾਨੀ ਦੇ ਆਲਮ 'ਚ ਯਾਰ ਤੁਸੀਂ ਸੌ ਸਕਦੇ ਹੋ? ਜੇ ਤਾਂ ਤੁਹਾਡਾ ਇਹ ਮਾਮਲਾ ਹੈ ਫਿਰ ਤਾਂ ਤੁਸੀਂ ਬੜੇ ਸਕੂਨ ਨਾਲ ਭਾਜੀ ਸੌ ਸਕਦੇ ਹੋ, ਖਰਾਟੇ ਮਾਰ ਸਕਦੇ ਹੋ। 2 ਫੁੱਟ ਉੱਚੇ ਖਰਾਟੇ ਮਾਰ ਲਓ, 6 ਫੁੱਟ ਉੱਚੇ ਖਰਾਟੇ ਮਾਰ ਲਓ, ਕੌਣ ਰੋਕ ਸਕਦਾ? ਲੇਕਿਨ ਜੇ ਥੋੜ੍ਹਾ ਜਿਹਾ ਸੈਂਸ ਹੈ, ਸਮਝ ਗਏ, ਅਤੇ ਫਿਰ ਬੰਦਾ ਇਹੋ ਜਿਹੀਆਂ ਚੀਜ਼ਾਂ ਵੇਖ ਕੇ ਜਾਂ ਇਹੋ ਜਿਹੇ ਮੁਕਾਮਾਂ 'ਤੇ ਜਾ ਕੇ ਬੰਦਾ ਸੌ ਨਹੀਂ ਸਕਦਾ। ਫਿਰ ਬੰਦੇ ਦੀਆਂ ਨੀਂਦਾਂ ਉੱਡ ਜਾਂਦੀਆਂ ਨੇ। ਅਤੇ ਮੇਰੇ ਨਾਲ ਵੀ ਇੰਝ ਹੋਇਆ। ਟੀਵੀ ਚੱਲ ਰਿਹਾ ਸੀ, ਉਤੋਂ ਸਲਾਦ ਦੀਆਂ ਖਬਰ ਆ ਰਹੀਆਂ ਸਨ, ਫਲਾਂ ਥਾਂ 'ਤੇ ਇੰਨੇ ਨਿਆਣੇ ਫੌਤ ਹੋ ਗਏ, ਫਲਾਂ ਥਾਂ 'ਤੇ ਇੰਨੇ ਨਿਆਣੇ ਜਿਹੜੇ ਨੇ ਗੰਦਾ ਪਾਣੀ ਪੀਣ 'ਤੇ ਮਜਬੂਰ ਨੇ, ਪੀਣ ਦਾ ਸਾਫ਼ ਪਾਣੀ ਕੋਈ ਨਹੀਂ, ਫਲਾਂ ਥਾਂ 'ਤੇ ਬਿਮਾਰੀਆਂ ਫੈਲੀਆਂ ਨੇ, ਅਤੇ ਇੰਨੇ ਬੰਦੇ ਜਿਹੜੇ ਨੇ ਇਸ ਦੁਨੀਆ 'ਤੇ ਨਹੀਂ ਰਹੇ। ਅਤੇ ਮੇਰੇ ਬਾਦਸ਼ਾਹ ਨੀਂਦ ਕਿੱਥੋਂ ਆਉਣੀ ਸੀ? ਸਿਰ 'ਚ ਇੰਨਾ ਸ਼ਦੀਦ ਪੀੜ ਹੋਇਆ ਯਾਰ, ਹੀ ਲੱਗੇ ਕਿ ਠਾਹ ਕਰਕੇ ਜਾਂ ਘਸੁੰਨ ਮਾਰਿਆ ਅਤੇ ਇੱਧਰੋਂ ਘਸੁੰਨ ਮਾਰਿਆ ਅਤੇ ਇੱਧਰੋਂ ਕੱਢਦਾ। ਅਖੀਰ ਜਦੋਂ ਸੌਣ ਵਿੱਚ ਪੂਰਾ ਨਾਕਾਮ ਹੋ ਗਿਆ, 100%, 100/100 ਨਾਕਾਮ ਹੋ ਗਿਆ, ਮੈਂ ਉੱਠਿਆ ਅਤੇ ਮੈਡੀਕਲ ਸਟੋਰ 'ਤੇ ਗਿਆ। ਮੈਂ ਕਿਹਾ ਯਾਰ ਸਿਰ ਪੀੜ ਹੋ ਰਿਹਾ, ਪੈਨਾਡੋਲ ਹੋਏਗੀ। ਹੁਣ ਅਸੀਂ ਵੇਖਿਆ ਬੜੇ ਮਸ਼ਕੂਕ ਅੰਦਾਜ਼ ਦੇ ਵਿੱਚ ਮੈਨੂੰ ਵੇਖਿਆ। ਮੈਨੂੰ ਇੰਝ ਲੱਗਿਆ ਜਾਂ ਤਾਂ ਮੈਨੂੰ ਚੋਰ ਸਮਝ ਰਿਹਾ ਜਾਂ ਮੈਨੂੰ ਕੋਈ ਪੁਲਿਸੀਆ ਸਮਝ ਰਿਹਾ। ਹਾਲਾਂਕਿ ਮੈਂ ਦੋਨਾਂ ਦੇ ਇਨ ਬਿਟਵੀਨ ਜਿਹੜਾ ਪਬਲਿਕ ਦਾ ਇੱਕ ਬੰਦਾ ਆਮ ਜਾਂ ਕਾਮਨ ਮੈਨ, ਸੜਕ ਛਾਪ ਫੁੱਟਪਾਥ ਨਹੀਂ, ਉਹਨੇ ਕਿਹਾ ਮਿਲ ਜਾਏਗੀ। ਮੈਂ ਜੇਬ 'ਚੋਂ 10 ਦਾ ਨੋਟ ਕੱਢਿਆ, ਠੱਗ ਕਰਕੇ ਜਿਹੜਾ ਕਾਊਂਟਰ 'ਤੇ ਰੱਖਿਆ। ਮੈਂ ਕਿਹਾ ਇੱਕ ਪੱਤਾ ਦੇ ਦਿਆ। ਉਹਨੇ ਮੈਨੂੰ ਇੰਝ ਵੇਖਿਆ ਜਿਵੇਂ ਪਾਗਲਾਂ ਨੂੰ ਵੇਖੀਦਾ। ਕਹਿੰਦਾ ਜੀ 40 ਰੁਪਈਏ ਹੋਰ ਦਿਓ। ਉਹ ਮੈਂ ਕਿਹਾ ਕਿਸ ਖੁਸ਼ੀ 'ਚ? ਉਹਨੇ ਪੱਤਾ ਵਾਪਸ ਚੁੱਕਿਆ, ਲੁਕੋਇਆ, ਮੈਨੂੰ ਕਹਾਂ ਜੀ 10 ਚੁੱਕੋ ਤਾਂ ਗਾਇਬ ਹੋ ਜਾਓ। ਮੈਂ ਕਿਹਾ ਯਾਰ ਰੌਲਾ ਕੀ ਹੈ? ਅਖੇ ਕਿਸੇ ਹੋਰ ਮੈਡੀਕਲ ਸਟੋਰ 'ਤੇ ਜਾ ਕੇ ਪਤਾ ਕਰੋ ਕਿ ਉਹਨਾਂ ਕੋਲ ਪੱਤਾ ਹੈ ਜਾਂ ਨਹੀਂ ਹੈ। ਇਹ ਪੱਤਾ ਕੋਈ ਦਰਖਤ ਦਾ ਪੱਤਾ ਨਹੀਂ ਹੈ, ਇਹ ਗੋਲੀਆਂ ਦਾ ਪੱਤਾ ਜਿਹੜਾ ਕਿ ਸਿਰ ਦਰਦ ਦੇ ਪੀੜ ਦਾ ਜਿਹਦੇ ਵਿੱਚ ਗੋਲੀਆਂ ਹੁੰਦੀਆਂ ਨੇ, ਉਸ ਪੱਤੇ ਦੀ ਗੱਲ ਹੋ ਰਹੀ ਹੈ। ਮੈਂ ਗਰਮੀ ਖਾਧੀ। ਮੈਂ ਕਿਹਾ ਯਾਰ ਦੇਖੋ ਦੁਨੀਆ ਗਰਕ ਹੋਣ 'ਤੇ ਆਈ ਹੈ, ਉਹ 10 ਵਾਲਾ ਪੱਤਾ 50 ਦੇ ਵਿੱਚ ਚੇਪਣ ਦੇ ਰੌਲੇ ਵਿੱਚ ਹੈ। ਇੱਥੋਂ ਟੁਰਨਾ ਹੀ ਹੈ ਨਾ, ਚਲੋ ਅੱਛਾ ਥੋੜ੍ਹੀ ਜਿਹੀ ਵਾਕ ਸ਼ਾਕ ਹੋ ਜਾਂਦੀ, ਬੰਦੇ ਦੀ ਸਿਹਤ ਵੀ ਠੀਕ ਹੋ ਜਾਂਦੀ ਹੈ,
मैं अगले मैडिकल स्टोर पर गया, मैं कहा जी पेन किलर है? उन्हें कहा है जी। मैं 10 का नोट कढ़िया, उन्हें मेरी शक्ल वेखी, नोट वेखा, कहते जी कोई नहीं, मुक गई, कल आएगी। मैं अगले स्टोर पर गया, मैं कहा यार सिर पीट दी गोलियां हैं? आखे जी नहीं जी। मैं 50 का नोट कढ़िया, काउंटर पर रखिया, कहती है जी, 50 का नोट वापस पाए। मैं कहा यार ये गलत गल है कि तुसीं किसी को मजबूर करो कि वह बंदा तुहानूं 10 वाली शायद 50 देवे, तो अगला भी जोड़ा बदीद हो के वह 50 चुक के खीसे च पा लिया, काउंटर की दराज च पा लिया। मैं अगले स्टोर पर गया, उस मैडिकल स्टोर वाले तो पूछा, मैं कहा जी सिर पीट की गोली है? कहता जी नहीं जी। थोड़ी देर मैं देखा बाहर निकलने लग्या कि एक बंदा आया, उन्हें 50 का नोट रखिया, वो 10 वाला पता जोड़ा सी 50 च लैके तो हो गया। मैं वापस मुड़िया, मैं कहा सिर पीट का पता है? वो कहता इस तो पहले कि मैं तेरा पता पता कर दिया, ये 50 का पता मिलेगा, लै रहा तो लो, नहीं तो वह रस्ता ऐं करके बाहर नूं जांदा। यार देखो इस वेले जो सूरत हाल है उस दे विच दवाइयां एडियां महंगियां बेचना, ये कोई इंसाना वाला काम है? जे है तो मैनू दसो ताकि असीं डिक्शनरी विच लिख दईए कि इंसान उही है जिहड़ा 10 वाला पता 50 च बेचता है। ये पिछले दिन अपने की कहते वो मीटिंग कहते इजलास कहते की कहते मन तो पता नहीं, कोई ऐसे किस्म की कोई गल कहते ने कि उहदे च वफाकी काबीना ने साफ इनकार कर दिता इस गल बारे कि मैडिकल दियां जड़ियां कंपनियां ने या दवाइयां बनाने वालियां जड़ियां कंपनियां ने, उन्होंने आख्या सी कि सानू दवाइयां की कीमत जड़ी है वो तुसी 40% बढ़ा दिओ, तो काबीना ने साफ चिट्टा धो के जवाब देता कि असी ये कीमत नहीं बढ़ा सकते। हुण बाजार चले जाओ, उत्थे ना तुहानू हुंदा नहीं, बंदा जो ऑपरेशन हुंदा है तो बंदे नूं बेहोश करते हैं, जे ना बेहोश करो तो पाड़ो हाँ ढिड उहदा लग पता जाए, वो बंदे दी चीकां बाकां सुन के डॉक्टर साहब ही हथियार सुट के नस जाए कि बाजार विच ते वो दवाई नहीं मिलती जो ऑपरेशन वेले बेहोश करन लई जरूरी हुंदी है। बाजार विच कैंसर की दवाइयां नहीं मिल रही, बाजार विच दमे दे इनहेलर नहीं मिल रहा है, बाजार दे विच किसी भी किस्म दियां वो लाइफ सेवर मैडिसन जिन्हों असी कहने हैं वो नायाब ने। तो जे तुसी कन सन दे विच 100 वाली दवाई 1000 च लै लो, 500 च लै लो, तो समझो दवाई देने वाले की बड़ी मेहरबानी है, उन्होंने थैंक यू वेरी मच बोलना तुहाडी ड्यूटी है। ये असी कित्थे पहुँच गए? दवाइयां बनाने वाली कंपनियां कहते जी डॉलर का रेट बड़ा हाई हो गया है, असी जो खाम माल खरीदना होंदा है वो बड़ा महंगा मिलता, लिहाजा असी जिहड़ा है दवाइयां महंगियां बेचण दे मजबूर हैं। इस वजह के नाल असी बहुत सारियां दवाइयां बनानियां छड्ड दित्तियां ने। ओ यार सीधा कहो तुसी साह लैना छड्ड दिओ, असीं साह लैना छड्ड दिंदे आ जिहड़ा उहदे च, पर इंज तो ना करो कि एक माड़ा बंदा जिहड़ा बेचारा सारा दिन दिहाड़ी लाण लई चौक दे विच बैठा रहिंदा है, शामी उहदी दिहाड़ी नहीं लगदी, वो जे अपने जवाक दे लई दवाई लैण जाए उहदे कोल पैसे कित्थों आने ने? कल दी हांडी रुट जो जे 10-20 बचे ने तो समझो वो उहदे विच दवाई तो की उहने लैनी, सिर्फ उस नोट नूं वेख के खुश हो सकता है कि साडा नोट जिहड़ा है इन्ना पावरफुल है कि वो 100/100 वो हो गया, समझ रहे ना? वो तो की मुराद है, किड्डी वैल्यू हो गया। तो इस सूरत हाल दे विच लोकां दीयां मजबूरियां तो फायदा चुकना अपने सिर्फ मुनाफे की खातर, ये यार कोई इंसानियत तो नहीं, या है तो मैनू दसो। गल निक्की जही, यार फरूका की बनेगा इस दुनिया का? मैनू तो कोई समझ तुहानू है, जे समझो तो समझाओ, कहानी बने लाओ, गल निक्की जही। यार फरूका की बनेगा इस दुनिया का?